ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 4 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੋਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨੀਮਾ ਸੋਤ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਦਿੱਲੀ ਮੁਹੱਲਾ ਕਲੀਨਿਕਾਂ ਦੇ ਫਰਜ਼ੀ ਟੈਸਟਾਂ ਤੋਂ। ਇਹਨਾਂ ਦੀ ਘੁਟਾਲੇ ਦੀ ਜਾਂਚ ਕਹਿੰਦੇ ਹੁਣ CBI ਹਵਾਲੇ ਹੋ ਗਈ ਹੈ। ਪ੍ਰਵੀਨ ਜੀ, ਮੁਹੱਲਾ ਕਲੀਨਿਕ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡੇ ਬ੍ਰਾਂਡ ਚੋਂ ਇੱਕ ਬ੍ਰਾਂਡ ਰਿਹਾ ਜੀ ਜੀ। ਮੈਂ ਬ੍ਰਾਂਡ ਸ਼ਬਦ ਇਸ ਲਈ ਵਰਤ ਰਿਹਾ ਕਿਉਂਕਿ ਇਹ ਵੀ ਗਰੰਟੀ ਸ਼ਬਦ ਵਰਤਦੇ ਆ। ਇਹ ਕਹਿੰਦੇ ਕਿ ਗਰੰਟੀਆਂ, ਸੋ ਇਸ ਲਈ ਇਹ ਬ੍ਰਾਂਡ ਮੰਗ ਕਰਦੇ ਆ, ਲੋਕ ਸੇਵਾ ਮੰਗ ਨਹੀਂ ਕਰਦੇ ਕੁਛ। ਸੋ ਮੁਹੱਲਾ ਕਲੀਨਿਕਾਂ ਨੂੰ ਇਹਨਾਂ ਨੇ ਆਪਣੇ ਬ੍ਰਾਂਡ ਵਜੋਂ ਵਰਤਿਆ ਕਿ ਸਾਡਾ ਮੁੱਖ ਆਧਾਰ ਇਹ ਹੈ ਕਿ ਅਸੀਂ ਇਹ ਨਵਾਂ ਕੰਮ ਕੀਤਾ। ਪੰਜਾਬ 'ਚ ਵੀ ਉਸੇ ਤਰਜ਼ ਤੇ ਆਮ ਆਦਮੀ ਕਲੀਨਿਕ ਖੁੱਲੇ ਤੇ ਥੋੜੇ ਧਿਆਨ ਛੋਣਾ, ਪੰਜਾਬ 'ਚ ਆਮ ਆਦਮੀ ਕਲੀਨਿਕਾਂ ਦੇ ਹਵਾਲੇ ਨਾਲ ਇੱਕ ਚਰਚਾ ਗਾਹੇ ਬਗਾਹੇ ਸਾਹਮਣੇ ਆਉਂਦੀ ਰਹੀ ਕਿ ਫਰਜ਼ੀ ਮਰੀਜ਼ ਲਿਆਂਦੇ ਜਾਂਦੇ ਆ ਜੀ ਜੀ। ਉਹ ਜੀ ਫਰਜ਼ੀ ਮਰੀਜ਼ਾਂ ਦੇ ਹਵਾਲੇ ਨਾਲ ਕਮਿਸ਼ਨ ਵੱਧਦਾ ਜੀ, ਡਾਕਟਰਾਂ ਦਾ ਵੀ, ਨਰਸਾਂ ਦਾ ਵੀ ਜੀ, ਚੌਥਾ ਦਰਜਾ ਕਰਮਚਾਰੀਆਂ, ਉਹਨਾਂ ਦੀ ਵੰਡ ਵੰਡਈਆ ਵੱਧ ਜਾਂਦਾ ਜੀ। ਇਸ ਲਈ ਕਿਉਂਕਿ ਪ੍ਰਤੀ ਮਰੀਜ਼ 100 ਰੁਪਏ ਦਾ ਹਿਸਾਬ ਹੈ ਜਿਹੜਾ ਵੰਡਿਆ ਜਾਣਾ। ਸੋ ਇਹ ਚਰਚਾ ਪੰਜਾਬ 'ਚ ਚੱਲਦੀ ਰਹੀ। ਪਰ ਦਿੱਲੀ ਦੇ ਮੁਹੱਲਾ ਕਲੀਨਿਕਾਂ ਨੂੰ ਇਹਨਾਂ ਨੇ ਦੇਸ਼ ਭਰ ਦੇ ਵਿੱਚ ਇਹ ਕਹਿ ਕੇ ਪ੍ਰਚਾਰਿਆ ਕਿ ਅਜਿਹਾ ਸਿਹਤ ਦਾ ਮਾਡਲ ਕਿਤੇ ਨਹੀਂ ਹੈਗਾ ਜੀ ਜੀ। ਪਰ ਦਿੱਲੀ ਦੀ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਸ਼ਰਾਬ ਘੁਟਾਲੇ ਮਾਮਲੇ 'ਚ ਘਿਰੀ ਹੋਈ ਹੈ। ਉਪ ਮੁੱਖ ਮੰਤਰੀ ਤੱਕ ਅੰਦਰ ਨੇ, ਮੁੱਖ ਮੰਤਰੀ ਤੇ ਗ੍ਰਿਫਤਾਰੀ ਦੀ ਤਲਵਾਰ ਲਟਕਦੀ ਹੈ, ਰਾਜ ਸਭਾ ਮੈਂਬਰ ਤੱਕ ਅੰਦਰ ਆਇਆ, ਸਿਹਤ ਮੰਤਰੀ ਇਸ ਮਾਮਲੇ 'ਚ ਚਾਹੇ ਹੋਰ ਮਾਮਲਿਆਂ ਨੂੰ ਲੈ ਕੇ ਜੇਲ੍ਹ ਦੀਆਂ ਸਲਾਖਾਵਾਂ ਦੇ ਪਿੱਛੇ ਰਹਿ ਚੁੱਕਿਆ। ਸੋ ਉਹ ਸਾਰੇ ਵਰਤਾਰੇ ਦੇ ਦੌਰਾਨ ਇੱਕ ਨਵਾਂ ਘੁਟਾਲਾ ਦਿੱਲੀ ਮੁਹੱਲਾ ਕਲੀਨਿਕਾਂ ਦੇ ਹਵਾਲੇ ਨਾਲ ਉਪ ਰਾਜਪਾਲ ਨੇ ਸਾਹਮਣੇ ਲਿਆ ਕੇ ਰੱਖਿਆ ਜੀ ਜੀ। ਵੈਸੇ ਤਾਂ ਉਪ ਰਾਜਪਾਲ ਤੇ ਕੇਜਰੀਵਾਲ ਸਰਕਾਰ 'ਚ ਸ਼ੁਰੂ ਤੋਂ 36 ਦਾ ਅੰਕੜਾ ਰਿਹਾ ਕਿਉਂਕਿ ਉਪ ਰਾਜਪਾਲ ਹਮੇਸ਼ਾ ਭਾਜਪਾ ਵਾਲੇ ਪਾਸਿਓਂ ਤੇ ਕੇਜਰੀਵਾਲ ਜੀ ਪੂਰੀ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਆਮੋ ਸਾਹਮਣੇ ਹੁੰਦੇ ਰਹੇ ਨੇ। ਦਿੱਲੀ ਦੇ ਲੋਕਾਂ ਦੇ ਹਿੱਤਾਂ ਨੂੰ ਤਾਂ ਲਾਂਭੇ ਰੱਖ ਕੇ ਹੀ ਲੜਾਈ ਲੜੀ ਜਾਂਦੀ ਰਹੀ ਹੈ। ਸੋ ਹੁਣ ਉਹ ਟਕਰਾਅ ਦੇ ਵਿੱਚੋਂ ਹੈ ਜਾਂ ਇਸ ਇਹਨਾਂ ਦੀ ਨਲਾਇਕੀ ਦੇ ਵਿੱਚੋਂ ਹੈ, ਇਹ ਮੁੱਦਾ ਵੱਡਾ ਬਣਦਾ ਜਾ ਰਿਹਾ। ਇਸ ਮਾਮਲੇ ਦੇ ਵਿੱਚ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਘਿਰਦੀ ਇਸ ਲਈ ਨਜ਼ਰ ਆ ਰਹੀ ਹੈ ਕਿ ਉੱਥੇ ਵੀ ਮਾਮਲਾ ਪੰਜਾਬ ਵਾਲੀ ਚਰਚਾ ਮੰਗਿਆ ਕਿ ਜੀ ਉੱਥੇ ਨਕਲੀ ਮਰੀਜ਼ ਜੀ, ਫਰਜ਼ੀ ਮਰੀਜ਼, ਤੇ ਫਰਜ਼ੀ ਮਰੀਜ਼ ਵੀ ਇਸ ਪੱਧਰ ਦੇ ਕਿ ਉਹਨਾਂ ਦੇ ਜਿਹੜੇ ਟੈਸਟ ਨੇ ਉਹ ਟੈਸਟ ਪ੍ਰਾਈਵੇਟ ਲੈਬ 'ਚ ਹੁੰਦੇ ਨੇ। ਉਹ ਪ੍ਰਾਈਵੇਟ ਟੈਸਟ ਜਦੋਂ ਪ੍ਰਾਈਵੇਟ ਲੈਬ 'ਚ ਹੋਣਗੇ ਤਾਂ ਉਹਨੂੰ ਅਦਾਇਗੀ ਹੋਊਗੀ। ਹੁਣ ਕਹਿੰਦੇ ਜੀ ਪ੍ਰਾਈਵੇਟ ਲੈਬ ਦੇ ਟੈਸਟਾਂ ਦੇ ਰਾਹੀਂ ਕਰੋੜਾਂ ਰੁਪਇਆਂ ਦਾ ਘੁਟਾਲਾ ਹੋ ਰਿਹਾ। ਠੀਕ ਹੈ ਜੀ। ਕਹਿੰਦੇ ਮਰੀਜ਼ ਆਉਂਦੇ ਹੀ ਨਹੀਂ ਗਏ, ਉਹ ਦਿਖਾਏ ਜਾਂਦੇ ਨੇ ਟੈਸਟ ਭੇਜਣ ਲਈ ਤੇ ਬਸ ਉਹਨਾਂ ਦੀ ਪੇਮੈਂਟ ਹੋ ਜਾਂਦੀ ਹੈ ਤੇ ਉਸ ਨਾਤੇ ਤੇ ਘੁਟਾਲਾ ਹੁੰਦਾ। ਜਿਵੇਂ ਸ਼ਰਾਬ ਵਾਲਾ ਮਾਮਲਾ ਚਰਚਾ ਚ ਨਾ ਕਿ 5% ਕਮਿਸ਼ਨ ਸੀ, ਉਹਨੂੰ ਵਧਾ ਕੇ 12 ਕੀਤਾ। ਕਹਿੰਦੇ ਜੀ ਕਿ ਦਾਅਵਾ ਕਰ ਰਹੀ ਨੇ ਜਾਂਚ ਏਜੰਸੀਆਂ ਜਾਂ ਜਿਨ੍ਹਾਂ ਨੇ ਦੋਸ਼ ਲਾਏ ਨੇ, ਉਹ ਦਾਅਵਾ ਕਰ ਰਹੇ ਨੇ ਕਿ ਜੀ ਇਹ 12% ਕਰਨ ਪਿੱਛੇ ਕਿਹੜੇ ਹੀ ਸੀ ਕਿ ਉਹਨਾਂ ਨੂੰ ਕਿਹਾ ਸ਼ਰਾਬ ਕੰਪਨੀਆਂ ਨੂੰ ਕਿ ਤੁਹਾਨੂੰ ਤਾਂ 1% ਵੱਧ ਕੇ ਮਿਲੂਗਾ 6, ਤੁਹਾਡਾ 1 ਵੱਧ ਗਿਆ, ਤੁਹਾਡੀ ਬੱਲੇ ਬੱਲੇ, ਜਿਹੜਾ ਵਾਧੂ 6 ਵਧਿਆ ਉਹ ਸਾਡਾ। ਠੀਕ ਹੈ। ਅੱਛਾ, ਉਸੇ ਤਰ੍ਹਾਂ ਦਾ ਘੁਟਾਲਾ ਕਹਿੰਦੇ ਹੁਣ ਇਸ ਮਾਮਲੇ 'ਚ ਹੈ ਕਿ ਭਾਈ ਕੇਸ ਟੈਸਟ ਲਈ ਭੇਜੋ। ਜਿਵੇਂ ਡਾਕਟਰਾਂ ਦੇ ਉੱਤੇ ਕਈਆਂ ਦੇ ਦੋਸ਼ ਲੱਗ ਜਾਂਦੇ ਨੇ, ਕਈ ਡਾਕਟਰਾਂ ਦੇ ਉੱਤੇ ਕਿ ਉਹ ਜਾਣਬੁੱਝ ਕੇ ਟੈਸਟ ਲਿਖ ਦਿੰਦੇ ਨੇ ਕਿ ਉਹਨਾਂ ਦਾ ਕਮਿਸ਼ਨ ਹੈ ਜੀ। ਸੋ ਹੁਣ ਇੱਥੇ ਕਹਿੰਦੇ ਜੀ ਇੱਥੇ ਤਾਂ ਮਰੀਜ਼ ਵੀ ਨਹੀਂ ਹੁੰਦਾ ਤਾਂ ਵੀ ਟੈਸਟ ਲਿਖਿਆ ਜਾਂਦਾ, ਕਾਗਜ਼ਾਂ 'ਚ ਟੈਸਟ ਹੋ ਜਾਂਦਾ।
ਕਾਗਜ਼ਾਂ 'ਚ ਰਿਪੋਰਟ ਬਣ ਜਾਂਦੀ ਹੈ ਤੇ ਕਾਗਜ਼ਾਂ ਤੋਂ ਬਾਅਦ ਫਿਰ ਹਕੀਕਤ 'ਚ ਅਸਲ ਰੂਪ 'ਚ ਨੋਟਾਂ ਦੀ ਅਦਾਇਗੀ ਹੋ ਜਾਂਦੀ ਹੈ ਤੇ ਅਦਾਇਗੀ ਦਾ ਫਿਰ ਵੰਡ ਵੰਡਾਈਆ ਹੁੰਦਾ ਕਹਿੰਦੇ। ਸੋ ਇਹ ਮਾਮਲਾ ਜਦੋਂ ਉਪ ਰਾਜਪਾਲ ਵੀਕੇ ਸਕਸੇਨਾ ਕੋਲ ਪਹੁੰਚਿਆ ਜੀ ਤੇ ਉਸ ਦਾ ਆਧਾਰ ਇਹ ਬਣਿਆ ਪ੍ਰਵੀਨ ਜੀ ਕਿ ਇੱਕ ਦਿਨ ਦੇ ਇੱਕ ਮੁਹੱਲਾ ਕਲੀਨਿਕ ਦੇ ਵਿੱਚ ਉਸ ਤੋਂ ਵੱਧ ਮਰੀਜ਼ ਚੈੱਕ ਕਰ ਲਏ ਡਾਕਟਰ ਨੇ। ਠੀਕ ਹੈ ਜੀ। ਇੱਕ ਦਿਨ ਦੇ ਵਿੱਚ 533 ਮਰੀਜ਼ਾਂ ਨੂੰ ਚੈੱਕ ਕੀਤਾ ਔਰ ਇੱਕ ਦਿਨ ਦਾ ਸਮਾਂ ਪੀਰੀਅਡ ਕਿੰਨਾ ਡਾਕਟਰ ਦੇ ਚੈੱਕ ਕਰਨ ਦਾ ਕਹਿੰਦੇ ਜੀ 4 ਘੰਟੇ। 4 ਘੰਟੇ ਚ 533 ਮਰੀਜ਼ ਕੀ ਚੈੱਕ ਕੀਤੇ ਜਾ ਸਕਦੇ ਨੇ ਕਹਿੰਦੇ। ਜਾਂਚ ਸ਼ੁਰੂ ਹੁੰਦੀ ਪੂਰੇ ਦਿੱਲੀ ਦੇ ਮੁਹੱਲਾ ਕਲੀਨਿਕਾਂ ਨੂੰ ਆਪਣੇ ਘੇਰੇ ਚ ਲੈ ਗਈ ਤੇ ਹੁਣ ਇਹ ਸ਼ਰਾਬ ਘੁਟਾਲੇ ਤੋਂ ਬਾਅਦ ਆਪਾਂ ਪਿਛਲੇ ਦਿਨ ਵੀ ਇੱਕ ਦਿਨ ਦੇ ਬਾਰੇ ਥੋੜੀ ਜਿਹੀ ਚਰਚਾ ਹੋਈ ਸੀ ਆਪਣੀ। ਸੋ ਹੁਣ ਇਹ ਖੁੱਲ ਕੇ ਮਾਮਲਾ ਸਾਹਮਣੇ ਆ ਗਿਆ ਕਿਉਂਕਿ ਇਹ ਮਾਮਲਾ ਉਪ ਰਾਜਪਾਲ ਕੋਲ ਪਹੁੰਚਿਆ। ਉਪ ਰਾਜਪਾਲ ਨੇ ਇਹਦੀ ਆਪਣੇ ਪੱਧਰ ਤੇ ਤਫਸੀਲ ਕਰਾਈ ਤੇ ਉਸ ਤੋਂ ਬਾਅਦ ਕਹਿੰਦੇ ਹੁਣ ਉਹਨੇ ਸੀਬੀਆਈ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਨੇ। ਠੀਕ ਹੈ ਜੀ। ਉਪ ਰਾਜਪਾਲ ਨੇ ਮਾਮਲਿਆਂ ਦੀ ਜਾਂਚ ਲਈ ਸੀਬੀਆਈ ਨੂੰ ਸਿਫਾਰਿਸ਼ ਕਰਤੀ ਕਿ ਸੀਬੀਆਈ ਦੀ ਜਾਂਚ ਕਰੇ। ਉਹਨੇ ਸਾਰੇ ਦਸਤਾਵੇਜ਼ ਤਿਆਰ ਕਰਕੇ ਰੱਖ ਲਏ ਕਿ ਸੀਬੀਆਈ ਚਾਹੇ ਤਾਂ ਹਾਸਲ ਕਰ ਸਕਦੀ। ਸੋ ਇਹਦੇ ਨਾਲ ਜਿੱਥੇ ਕੇਜਰੀਵਾਲ ਸਰਕਾਰ ਦਾ ਤੇ ਉਪ ਰਾਜਪਾਲ ਦਾ ਟਕਰਾਅ ਹੋਰ ਵਧੂਗਾ, ਦੂਰੀਆਂ ਹੋਰ ਵਧਣਗੀਆਂ, ਉੱਥੇ ਹੁਣ ਉਹਨਾਂ ਲਈ ਇਹ ਮਾਮਲੇ ਚੋਂ ਕਿਵੇਂ ਬਚਣਾ ਹੈ ਕਿਉਂਕਿ ਅਜੇ ਪੁਰਾਣਾ ਮਾਮਲਾ ਵੱਡਾ ਬਣਦਾ ਜਾ ਰਿਹਾ। ਸੋ ਇਸ ਲਈ ਇਹ ਹੁਣ ਵੱਡਾ ਪਹਿਲੂ ਹੈ ਕਿ ਦਿੱਲੀ ਦੀ ਸਰਕਾਰ ਦੇ ਗਲ ਇੱਕ ਹੋਰ ਘਟਾਲਾ ਪੈ ਗਿਆ। ਉਹਦੇ ਵਿੱਚੋਂ ਬਰੀ ਹੋ ਕੇ ਨਿਕਲਦੇ ਨੇ ਜਾਂ ਦੋਸ਼ੀ ਸਾਬਤ ਹੁੰਦੇ ਨੇ। ਇਹ ਅਦਾਲਤ 'ਚ ਜਦੋਂ ਕਾਰਵਾਈ ਹੋਊਗੀ, ਸੀਬੀਆਈ ਜਾਂਚ ਤੋਂ ਬਾਅਦ ਜਿਹੜੀ ਰਿਪੋਰਟ ਆਊਗੀ ਉਹ ਤੋਂ ਬਾਅਦ ਪਤਾ ਲੱਗੂਗਾ। ਫਿਲਹਾਲ ਉਪ ਰਾਜਪਾਲ ਨੇ ਫਰਜ਼ੀ ਟੈਸਟਾਂ ਦੇ ਮਾਮਲੇ 'ਚ ਨਿੱਜੀ ਲੈਬਾਂ ਨੂੰ ਕਰੋੜਾਂ ਰੁਪਈਆ ਅਦਾਇਗੀ ਕਰਨ ਦੇ ਹਵਾਲੇ ਨਾਲ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇ ਦਿੱਤੀ ਹੈ। ਤੇ ਕੇਜਰੀਵਾਲ ਦੀ ਕਹਿੰਦੇ ਗ੍ਰਿਫਤਾਰੀ ਦੀਆਂ ਚਰਚਾਵਾਂ ਚੌਂ ਪਾਸੇ ਜੀ। ਪ੍ਰਵੀਨ ਜੀ ਕੱਲ ਪੂਰਾ ਦਿਨ ਭਾਰਤੀ ਹਿਸਾਬ ਨਾਲ ਜੇਕਰ ਦੇਖੀਏ ਤਾਂ ਵੀਰਵਾਰ ਦਾ ਪੂਰਾ ਦਿਨ ਕੱਲ ਦੇਰ ਸ਼ਾਮ ਤੱਕ ਭਾਰਤ ਦੇ ਅੰਦਰ ਖਾਸ ਕਰ ਦਿੱਲੀ ਭਾਰਤ ਦੀ ਰਾਜਧਾਨੀ ਦੇ ਅੰਦਰ ਇਹ ਚਰਚਾ ਰਹੀ ਕਿ ਕਿਸੇ ਵੀ ਸਮੇਂ ਆ ਸਕਦੀ ਹੈ ਈਡੀ ਦੀ ਟੀਮ, ਉਹ ਗ੍ਰਿਫਤਾਰੀ ਕਰ ਸਕਦੇ ਨੇ ਜੀ। ਤੀਜਾ ਸੰਮਣ ਹੋ ਲਿਆ ਜੀ, ਚੌਥਾ ਸੰਮਣ ਭੇਜ ਸਕਦੇ ਨੇ ਜੀ, ਉਹ ਪੁੱਛਗਿੱਛ ਲਈ ਲਿਜਾ ਸਕਦੇ ਨੇ ਜੀ। ਇਹ ਗਹਿਮਾਗਾਮੀ ਦੇਖਣ ਨੂੰ ਮਿਲੀ। ਕੇਜਰੀਵਾਲ ਦੇ ਘਰ ਦੇ ਬਾਹਰ ਬੈਰੀਕੇਡਿੰਗ ਕਰ ਦਿੱਤੀ ਗਈ, ਆਮ ਲੋਕਾਂ ਦੀ ਆਮਦ ਰੋਕ ਦਿੱਤੀ ਗਈ ਹੈ ਨਾ। ਕੇਜਰੀਵਾਲ ਦੇ ਅਧਿਕਾਰੀਆਂ ਦੀ, ਮੰਤਰੀਆਂ ਦੀ ਬੈਠਕਾਂ ਦੇ ਦੌਰ ਆਉਣ ਜਾਣ ਕਾਫੀ ਹਲਚਲ ਰਹੀ। ਸੋ ਇਹ ਸਾਰੇ ਚੋਂ ਇਹ ਖਬਰ ਨਿਕਲਦੀ ਰਹੀ ਕਿ ਇੱਕ ਤਾਂ ਮੀਡੀਆ ਦੇ ਗਲਿਆਰਿਆਂ 'ਚ, ਇੱਕ ਰਾਜਨੀਤਿਕ ਖੇਮਿਆਂ 'ਚ ਇਹ ਚਰਚਾ ਖਾਸੀ ਸੀ ਕਿ ਬਈ ਅੱਜ ਗ੍ਰਿਫਤਾਰ ਹੋ ਸਕਦਾ। ਇੱਥੋਂ ਤੱਕ ਕਿ ਬੀਜੇਪੀ ਦੇ ਲੀਡਰ ਵੀ ਇੱਕ ਦੂਜੇ ਨੂੰ ਪੁੱਛ ਰਹੇ ਸੀ ਕਿ ਅੱਜ ਕੇਜਰੀਵਾਲ ਗ੍ਰਿਫਤਾਰ ਹੋ ਰਿਹਾ। ਅੱਛਾ। ਸੋ ਇਹ ਚਰਚਾਵਾਂ ਜਦੋਂ ਰਹੀਆਂ ਤਾਂ ਇਹਨਾਂ ਚਰਚਾਵਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਅੰਦਰ ਵੀ ਕੁਝ ਚਰਚਾਵਾਂ ਹੋਈਆਂ ਪ੍ਰਵੀਨ ਜੀ। ਜਦੋਂ ਅੱਜ ਤੋਂ ਮਹੀਨਾ ਖੰਡ ਪਹਿਲਾਂ ਇਹ ਚਰਚਾ ਚੱਲੀ ਸੀ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਸਕਦੀ ਹੈ, ਤਦ ਆਮ ਆਦਮੀ ਪਾਰਟੀ ਸਿਰਫ ਇਸ ਨੁਕਤੇ ਤੇ ਵਿਚਾਰਾਂ ਕਰਦੀ ਸੀ ਭਾਈ ਕਰਨਾ ਕੀ ਹੈ, ਮੁੱਖ ਮੰਤਰੀ ਕੌਣ ਸੰਭਾਲੂਗਾ, ਪਾਰਟੀ ਨੂੰ ਕੌਣ ਚਲਾਊਗਾ। ਪਰ ਅੱਜ ਉਹ ਮਾਮਲਾ ਉਹ ਤੋਂ ਗਾਹ ਵੱਧ ਗਿਆ। ਕਹਿੰਦੇ ਜੀ ਹੁਣ ਆਮ ਆਦਮੀ ਪਾਰਟੀ ਦੇ ਅੰਦਰ ਇਸ ਗੱਲ ਦੀ ਚਰਚਾ ਤਾਂ ਹੁੰਦੀ ਹੈ ਕਿ ਫਿਰ ਜੇ ਮੁੱਖ ਮੰਤਰੀ ਅੰਦਰੋਂ ਕੰਮ ਚਲਾਉਣਗੇ ਫਿਰ ਦਸਤਖਤ ਕਿਵੇਂ ਕਰਾ ਕੇ ਲਿਆਵਾਂਗੇ, ਪਹਿਲਾਂ ਕਿਵੇਂ ਪਾਸ ਹੋਣਗੀਆਂ। ਜੇ ਪਾਰਟੀ ਦੇ ਸੁਪਰੀਮੋ ਵੀ ਉਹੀ ਬਣੇ ਰਹਿਣਗੇ ਫਿਰ ਕਿਹਦੇ ਹੁਕਮਾਂ ਨਾਲ ਪਾਰਟੀ ਚੱਲੂਗੀ। ਇਹ ਤਾਂ ਚਰਚਾਵਾਂ ਹੁਣ ਵੀ ਚੱਲਦੀਆਂ। ਪਰ ਇਹ ਤੋਂ ਗਾਂ ਵਾਲਾ ਮਾਮਲਾ ਕੱਲ ਕਹਿੰਦੇ ਦਿਨ ਭਰ ਇਹ ਚਰਚਾ ਆਮ ਆਦਮੀ ਪਾਰਟੀ 'ਚ ਰਹੀ ਕਿ ਜੀ ਜੇ ਆਪਾਂ ਇੰਡੀਆ ਗੱਠਜੋੜ 'ਚ ਰਹਿਣਾ ਹੈ ਤੇ ਕੇਜਰੀਵਾਲ ਜੀ ਅੰਦਰ ਹੋਏ ਫਿਰ ਸੀਟਾਂ ਦੀ ਵੰਡ ਵੰਡਾਈ ਦਾ ਮਾਮਲਾ ਕੌਣ ਨਿਬੇੜੂਗਾ, ਖਾਸ ਕਰਕੇ ਪੰਜਾਬ ਤੇ ਦਿੱਲੀ ਦੀਆਂ ਸੀਟਾਂ। ਪ੍ਰਵੀਨ ਜੀ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਬਣ ਗਈ ਹੈ। ਇਸ ਨੇ ਕਿੰਨੇ ਥਾਵਾਂ ਤੇ ਚੋਣ ਲੜ ਲਈ ਹੈ। ਕੇਜਰੀਵਾਲ ਜੀ ਖੁਦ ਨਰਿੰਦਰ ਮੋਦੀ ਦੇ ਸਾਹਮਣੇ ਚੋਣ ਲੜ ਚੁੱਕੇ ਨੇ ਲੋਕ ਸਭਾ ਦੀ, ਹੈ ਨਾ। ਕੁਮਾਰ ਵਿਸ਼ਵਾਸ ਰਾਹੁਲ ਗਾਂਧੀ ਦੇ ਸਾਹਮਣੇ ਚੋਣ ਲੜਨ ਚਲੇ ਗਏ ਸੀ। ਇਹਨਾਂ ਨੇ ਕਿੰਨੇ ਸੂਬਿਆਂ 'ਚ ਚੋਣਾਂ ਲੜ ਲੀਆਂ, ਪਰ ਇੱਕੋ ਇੱਕ ਪੰਜਾਬ ਹੈ ਜਿੱਥੋਂ ਇਹਨਾਂ ਨੂੰ ਲੋਕ ਸਭਾ 'ਚ ਐਂਟਰੀ ਮਿਲਦੀ ਰਹੀ ਹੈ। ਚਾਹੇ ਉਹ ਪਹਿਲੀ ਵਾਰ 4 ਹੋਵੇ, ਚਾਹੇ ਉਹ ਦੂਜੀ ਵਾਰ ਹੋਵੇ, ਹੈ ਨਾ, ਤੇ ਚਾਹੇ ਫਿਰ ਹੁਣ ਜਿਮਨੀ ਚੋਣ 'ਚ 1 ਹੋਵੇ। ਇਸ ਲਈ ਇਹਨਾਂ ਕੋਲ ਪੰਜਾਬ ਤੋਂ ਹੀ ਐਂਟਰੀ ਰਹੀ ਹੈ। ਹੁਣ ਲੋਕ ਸਭਾ ਚੋਣਾਂ ਦੇ ਲਈ ਇਹ ਇੰਡੀਆ ਗੱਠਜੋੜ ਦਾ ਹਿੱਸਾ ਨੇ ਤੇ ਇੰਡੀਆ ਗੱਠਜੋੜ ਦੇ ਵਿੱਚ ਸੀਟਾਂ ਦੀ ਵੰਡ ਵੰਡਾਈ ਦੇ ਲਈ ਪੰਜਾਬ ਤੇ ਦਿੱਲੀ ਦੇ ਲਈ ਕੇਜਰੀਵਾਲ ਤੇ ਖੜਗੇ ਨੂੰ ਤੈਅ ਕੀਤਾ ਹੋਇਆ। ਤੇ ਜੇ ਕੇਜਰੀਵਾਲ ਗ੍ਰਿਫਤਾਰ ਹੁੰਦੇ ਨੇ ਫਿਰ ਆਮ ਆਦਮੀ ਪਾਰਟੀ ਕਹਿੰਦੀ ਫਿਰ ਸੀਟਾਂ ਦਾ ਵੰਡ ਦਾ ਮਾਮਲਾ ਕੌਣ ਨਿਬੇੜੂ। ਅਸੀਂ ਤਾਂ ਗੁਜਰਾਤ 'ਚ ਵੀ ਸੀਟਾਂ ਭਾਲਦੇ ਹਾਂ, ਤਾਂ ਰਾਜਸਥਾਨ 'ਚ ਵੀ ਭਾਲਦੇ ਹਾਂ, ਹੈ ਨਾ। ਫਿਰ ਉੱਥੇ ਕੌਣ ਹੋਊਗਾ। ਆ ਹਰਿਆਣੇ ਦੀ ਇੱਕ ਬੀਬੀ ਪਾਰਟੀ ਛੱਡ ਗਈ ਇਹਨਾਂ ਦੀ,
ਕਹਿੰਦੇ ਉਹ 2 ਸੀਟਾਂ ਵਿਧਾਨ ਸਭਾ ਦੀ ਮੰਗਦੀ ਸੀ ਕਿ ਜਦੋਂ ਵਿਧਾਨ ਸਭਾ ਚੋਣਾਂ ਆਉਣਗੀਆਂ ਮੈਨੂੰ 2 ਦੇ ਦਿਓ। ਕਹਿੰਦੇ ਨਾ ਵਿਧਾਨ ਸਭਾ ਬਾਅਦ ਚੋਂ, ਤੂੰ MP ਲੜ ਲੈ। ਠੀਕ ਹੈ ਜੀ। ਉਹ ਕਹਿੰਦੀ ਮੈਂ ਨਹੀਂ ਲੜਨੀ, ਮੈਨੂੰ ਪਤਾ ਤੁਸੀਂ ਜਿੱਤਣਾ ਨਹੀਂ। ਉਹ ਪਾਰਟੀ ਛੱਡ ਗਈ। ਹੂੰ ਸੋ ਇਸ ਲਈ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਦੇ ਹਵਾਲੇ ਨਾਲੋਂ ਵੱਧ ਫਿਕਰਮੰਦ ਹੈ ਕਿ ਇੱਕ ਪਾਸੇ ਤਾਂ ਅਸੀਂ 5 ਸੂਬਿਆਂ ਦੇ ਚੋਣਾਂ ਨਤੀਜਿਆਂ ਦੇ ਹਵਾਲੇ ਨਾਲ ਨੋਟਾਂ ਤੋਂ ਵੀ ਹਾਰ ਕੇ ਆਏ ਹਾਂ। ਇੰਡੀਆ ਗੱਠਜੋੜ 'ਚ ਸਾਡੀ ਹੁਣ ਉਹ ਤਾਕਤ ਨਹੀਂ ਰਹੀ। ਕਿੰਨਾ ਕੁ ਸਾਨੂੰ ਬੀਬੀ ਮਮਤਾ ਬੈਨਰਜੀ ਬਚਾਊਗੀ, ਕਿੰਨਾ ਕੁ ਅਖਿਲੇਸ਼ ਸਾਨੂੰ ਸਾਥ ਦਊਗਾ। ਜੇ ਕੇਜਰੀਵਾਲ ਸਾਹਮਣੇ ਹੀ ਨਹੀਂ ਬੈਠਾ ਹੋਊਗਾ ਫਿਰ ਕਿਤੇ ਸਾਡੀ ਕੋਈ ਗੱਲੇ ਨਾ ਪੁੱਛੇ। ਜੀ। ਇਸ ਲਈ ਇਹ ਸਾਰਾ ਫਿਕਰ ਆਮ ਆਦਮੀ ਪਾਰਟੀ ਨੂੰ ਵੱਧ ਹੈ। ਤੇ ਦੂਸਰੇ ਪਾਸੇ ਗ੍ਰਿਫਤਾਰੀ ਦੀ ਅਹਿਮ ਹੈ। ਤੇ ਸੁਨੀਲ ਜਾਖੜ ਤਾਂ ਮਤਲਬ ਹੁਣ ਲਗਾਤਾਰ ਚੁੰਡੀਆਂ ਵੱਢ ਰਹੇ ਨੇ ਇਹਨਾਂ ਦੇ। ਠੀਕ ਹੈ। ਉਹ ਕੱਲ ਫੇਰ ਕਹਿਣ ਲੱਗੇ, ਕਹਿੰਦੇ ਜੀ ਮੈਨੂੰ ਤਾਂ ਐਂ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਟਾਲਾ ਵੱਟ ਕੇ ਕਿ ਕੇਜਰੀਵਾਲ ਨੇ ਗ੍ਰਿਫਤਾਰ ਹੋ ਜਾਣਾ, ਆਪਾਂ ਮਾੜਾ ਜਿਹਾ ਪਰੇ ਹੋ ਜਾਓ ਕਿਤੇ ਮੈਨੂੰ ਵੀ ਨਾ ਬਾਂਹ ਫੜ ਲੈਣ। ਸੋ ਇਸ ਲਈ ਕਹਿੰਦੇ ਜੀ ਜਾਣਬੁੱਝ ਕੇ ਵਿਪਾਸਨਾ ਸੈਂਟਰ ਗਏ ਨੇ ਕਿ ਪਤਾ ਜੀ 1-2 ਦਿਨਾਂ 'ਚ ਗ੍ਰਿਫਤਾਰੀ ਹੋਣ ਵਾਲੀ ਹੈ। ਸੋ ਇਹ ਸਾਰੇ ਵਰਤਾਰੇ ਨੇ ਆਮ ਆਦਮੀ ਪਾਰਟੀ ਨੂੰ ਫਿਕਰਾਂ 'ਚ ਪਾ ਦਿੱਤਾ ਹੈ। ਕੇਜਰੀਵਾਲ ਦੇ ਲਈ ਵੱਖਰੇ ਤਰ੍ਹਾਂ ਦਾ ਫਿਕਰ ਹੈ, ਪਾਰਟੀ ਲਈ ਵੱਖਰੇ ਤਰ੍ਹਾਂ ਦਾ ਫਿਕਰ ਹੈ। ਸੋ ਇਸ ਲਈ ਇਹ ਫਿਕਰ ਕਿੱਥੇ ਜਾ ਕੇ ਰੁਕੇਗਾ? ਕੀ ਚੌਥਾ ਸੰਮਣ ਆਏਗਾ? ਜੀ। ਕੀ ਸਵਾਲਾਂ ਦੀ ਸੂਚੀ ਆਏਗੀ? ਜਿਵੇਂ ਕੇਜਰੀਵਾਲ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਤੁਸੀਂ ਲੋਕ ਸਭਾ ਚੋਣਾਂ ਤੋਂ ਪ੍ਰਚਾਰ ਤੋਂ ਰੋਕ ਰਹੇ ਹੋ, ਮੇਰੇ ਮੂਹਰੇ ਰਾਜ ਸਭਾ ਦੀ ਚੋਣ ਪਈ ਹੈ, ਤੁਸੀਂ ਉਸ ਦੇ ਕੰਮਕਾਜ ਤੋਂ ਰੋਕ ਰਹੇ ਹੋ, ਹੈ ਨਾ। ਇਸ ਲਈ ਤੁਸੀਂ ਜਾਣ ਕੇ ਮੈਨੂੰ ਪਰੇਸ਼ਾਨ ਕਰ ਰਹੇ ਹੋ, ਇਹ ਗੈਰ ਕਾਨੂੰਨੀ ਤਰੀਕਾ ਹੈ, ਇਹ ਮੈਨੂੰ ਮਨਜ਼ੂਰ ਨਹੀਂ ਹੈ। ਤੁਸੀਂ ਜਿਆਦਾ ਆਪਣੇ ਸਵਾਲ ਭੇਜ ਦਿਓ, ਮੈਂ ਜਵਾਬ ਦੇ ਦੂੰਗਾ। ਕੀ ਈਡੀ ਹੁਣ ਸਵਾਲ ਭੇਜੂਗੀ ਜਾਂ ਈਡੀ ਸੰਮਣ ਭੇਜੂਗੀ ਜਾਂ ਈਡੀ ਗ੍ਰਿਫਤਾਰ ਕਰਨ ਆਊਗੀ? ਇਹਦੀਆਂ ਚਰਚਾਵਾਂ ਕੱਲ ਪੂਰਾ ਦਿਨ ਰਹੀ ਆ। ਅੱਜ ਜਦੋਂ ਆਪਾਂ ਇਹ ਪ੍ਰੋਗਰਾਮ ਚਲਾ ਰਹੇ ਹਾਂ, ਲਾਈਵ ਕਰ ਰਹੇ ਹਾਂ, ਉਸ ਤੋਂ ਕਦੋਂ ਬਾਅਦ ਕੋਈ ਐਕਸ਼ਨ ਹੋ ਜਾਵੇ ਕਿਹਾ ਨਹੀਂ ਜਾ ਸਕਦਾ। ਜੀ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ। ਜੇਲ੍ਹ ਦੇ ਵਿੱਚ ਜਨਮਦਿਨ ਪਾਰਟੀ ਮਨਾਈ ਗਈ ਹੈ ਜੀ। ਜਨਮਦਿਨ ਕੀ ਮਨਾਇਆ ਗਿਆ ਤੇ ਸਰਕਾਰ ਕਹਿੰਦੇ ਸਵਾਲਾਂ ਦੇ ਘੇਰੇ ਦੇ ਵਿੱਚ। ਪ੍ਰਵੀਨ ਜੀ, ਆਪਾਂ ਜੇਲ੍ਹਾਂ ਦੇ ਹਵਾਲੇ ਨਾਲ ਕਿੰਨੀ ਵਾਰ ਗੱਲ ਕੀਤੀ ਆ ਜੀ। ਪੰਜਾਬ 'ਚ ਅਕਾਲੀਆਂ ਦੀ ਸਰਕਾਰ ਰਹੀ ਹੋਵੇ, ਪੰਜਾਬ 'ਚ ਕਾਂਗਰਸੀਆਂ ਦੀ ਸਰਕਾਰ ਰਹੀ ਹੋਵੇ, ਪੰਜਾਬ 'ਚ ਆਪ ਦੀ ਸਰਕਾਰ ਆ ਗਈ ਹੋਵੇ, ਜੇਲ੍ਹਾਂ ਵੀ ਇਹਨਾਂ ਤੋਂ ਕੰਟਰੋਲ 'ਚ ਨਹੀਂ ਹੈਗੀਆਂ। ਤੇ ਜੇ ਜੇਲ੍ਹਾਂ ਦੇ ਅੰਦਰ ਕੰਟਰੋਲ ਨਹੀਂ ਹੈਗਾ, ਫਿਰ ਬਾਹਰ ਕਾਨੂੰਨ ਕਿਸ ਤਰ੍ਹਾਂ ਕੰਮ ਕਰਦਾ ਹੋਊਗਾ? ਇਹਦਾ ਅੰਦਾਜ਼ਾ ਇੱਥੋਂ ਲੱਗ। ਖੁੱਲ੍ਹੇਆਮ ਵਾਲੇ ਜਿਹੜੇ ਕਾਨੂੰਨ ਤੋੜਦੇ ਨੇ ਉਹ ਇਹਨਾਂ ਦੇ ਕੰਟਰੋਲ 'ਚ ਕੀ ਹੋਣਗੇ? ਜੀ। ਸੋ ਇਸ ਲਈ ਸਥਿਤੀ ਸਪਸ਼ਟ ਹੈ। ਹਿਮਾਚਲ ਦਾ ਊਨਾ ਖੇਤਰ ਦੇ ਨਾਲ ਸੰਬੰਧਿਤ ਇੱਕ ਕੈਦੀ ਹੈ। 10 ਕੇਸਾਂ ਦੇ ਵਿੱਚ 10 ਤਰ੍ਹਾਂ ਦੇ ਕੇਸ ਨੇ ਉਹਦੇ ਪਰ। ਕਤਲ ਦੇ ਮਾਮਲੇ 'ਚ ਅੰਦਰ ਹੈ। ਲੁਧਿਆਣੇ ਦੀ ਜੇਲ੍ਹ ਹੈ ਤੇ ਲੁਧਿਆਣੇ ਦੀ ਸੈਂਟਰਲ ਜੇਲ੍ਹ ਦੇ ਅੰਦਰ ਅਚਾਨਕ ਤਸਵੀਰਾਂ ਵਾਇਰਲ ਹੁੰਦੀਆਂ ਨੇ, ਰੀਲਾਂ ਚੱਲਦੀਆਂ ਨੇ, ਰੌਲਾ ਪੈਂਦਾ ਹੈ ਮੇਰੇ ਸਟੇਟਸ ਤੇ ਵੀ ਪਾ ਦੀ, ਹੈ ਨਾ। ਤੇ ਉਹਦੇ ਵਿੱਚ ਚਾਹ ਦੇ ਗਲਾਸ ਖੜਕਾਏ ਜਾ ਰਹੇ ਨੇ, ਪਕੌੜੇ ਚੱਲ ਰਹੇ ਨੇ ਤੇ ਕਹਿੰਦੀ ਜਨਮ ਦਿਨ ਦੀ ਪਾਰਟੀ ਮਨਾਈ ਜਾ ਰਹੀ ਹੈ। ਜੀ। ਸੋ ਉਹ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀ, ਜੇਲ੍ਹ ਅਧਿਕਾਰੀ ਸਫਾਈਆਂ ਦੇ ਰਹੇ ਨੇ ਜੀ ਇਹ 15 ਦਿਨ ਪੁਰਾਣਾ ਮਾਮਲਾ ਜੀ, ਕਿਉਂਕਿ 15 ਦਿਨ ਪਹਿਲਾਂ ਉਹਦਾ ਜਨਮ ਦਿਨ ਸੀਗਾ ਜੀ। ਸੋ ਇਹ ਜੀ ਕਿੱਥੋਂ ਬਣ ਗਿਆ ਜੀ, ਕਿਵੇਂ ਬਣ ਗਿਆ ਜੀ? ਕਹਿੰਦੇ ਸਾਨੂੰ ਜਦੋਂ ਇਹਦੀ ਜਾਣਕਾਰੀ ਮਿਲੀ ਜੀ, ਅਸੀਂ ਜਦੋਂ ਬੈਰਕ 'ਚ ਜਾਂਚ ਕਰਨ ਗਏ ਜੀ, ਉਹਨੇ ਮੋਬਾਈਲ ਥੱਲੇ ਫਰਸ਼ ਤੇ ਸਿੱਟ ਕੇ ਤੋੜਤਾ। ਟੁੱਟਿਆ ਮੋਬਾਈਲ ਅਸੀਂ ਬਰਾਮਦ ਕਰ ਲਿਆ, ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਤਦ ਤੱਕ ਵੀਡੀਓ ਬਾਹਰ ਭੇਜ ਚੁੱਕਿਆ ਸੀ, ਹੈ ਨਾ। ਇਧਰ ਪਟਿਆਲਾ ਜੇਲ੍ਹ ਵਾਲਾ ਇੱਕ ਮਾਮਲਾ ਸੈਲਫੀ ਵਾਲਾ ਚੱਲੀ ਜਾਂਦਾ, ਉਹਦੀ ਜਾਂਚ ਚੱਲੀ ਜਾਂਦੀ ਆ ਸੈਲਫੀ ਕਾਂਡ ਦੀ, ਹੈ ਨਾ। ਅਜੇ ਉਸ ਮਾਮਲੇ 'ਚ ਇੰਟਰਵਿਊ ਵਾਲੇ ਮਾਮਲੇ ਸਫਾਈਆਂ ਦਿੰਦੇ ਫਿਰਦੇ ਨੇ ਕਿ ਸਾਡੇ 'ਚ ਨਹੀਂ ਹੋਈ ਹੈ। ਤੇ ਹਾਲ ਹੀ 'ਚ ਕੱਲ ਆਪਾਂ ਇੱਕ ਮਾਮਲਾ ਵਿਚਾਰ ਕੇ ਹਟੇ ਜਿਹਦੇ ਵਿੱਚ 7 ਅਧਿਕਾਰੀ ਫਸੇ ਹੋਏ ਨੇ, ਜਿਹ 'ਚੋਂ 2 ਮੌਜੂਦਾ, 5 ਪੁਰਾਣਾ, ਕੇ 43-44,000 ਫੋਨ ਆ ਗਏ। 38,000 ਤੋਂ ਵੱਧ ਫੋਨ ਇੱਕ ਮਹੀਨੇ 'ਚ ਇੱਕੋ ਫੋਨ ਤੋਂ ਹੋ ਗਏ। ਜੇਲ੍ਹ ਦੇ ਅੰਦਰੋਂ ਡਾਂਸ ਪਾਰਟੀਆਂ, ਕੁੱਟਮਾਰ ਦੀਆਂ, ਕਤਲ ਦੀਆਂ, ਪੁਲਿਸ ਦੀ ਹਾਜ਼ਰੀ 'ਚ ਸਾਰਾ ਕੁਛ, ਕਿੰਨੇ ਹੀ ਵਰਤਾਰੇ ਸਾਡੇ ਸਾਹਮਣੇ ਨੇ। ਤੇ ਮਾਣਯੋਗ ਅਦਾਲਤਾਂ ਝਾੜਾਂ ਪਾ ਤੱਕ ਗਈਆਂ ਕਿ ਕਿੱਥੇ ਨੇ ਤੁਹਾਡੇ ਬੋਡੀ ਸਕੈਨਰ? ਜੀ ਬਿਲਕੁਲ। ਕਿੱਥੇ ਨੇ ਤੁਹਾਡੀਆਂ ਮਸ਼ੀਨਾਂ? ਕਿੱਥੇ ਨੇ ਤੁਹਾਡੇ? ਜਾਲੀਆਂ ਹੀ ਨਹੀਂ ਲੱਗਦੀਆਂ ਤੁੱਤ ਕੰਧਾਂ ਤੇ। ਘੱਟੋ ਘੱਟ ਮੋਬਾਈਲ ਜੇ ਅੰਦਰ ਸਿੱਟੇ ਜਾਂਦੇ ਨੇ ਤਾਂ ਸਿੱਧੇ ਬੈਰਕ 'ਚ ਕੈਦੀ ਦੇ ਹੱਥ 'ਚ ਕਿਵੇਂ ਪਹੁੰਚ ਜਾਂਦਾ? ਜੀ। ਕਿੰਨੇ ਤਰ੍ਹਾਂ ਦੇ ਸਵਾਲ ਹੋਲੇ, ਪਰ ਇਹਨਾਂ ਸਵਾਲਾਂ ਦਾ ਜਵਾਬ ਪੰਜਾਬ ਸਰਕਾਰ ਕੋਲ, ਪੰਜਾਬ ਪੁਲਿਸ ਕੋਲ ਕੋਈ ਨਹੀਂ। ਪਿਛਲੀਆਂ ਸਰਕਾਰਾਂ ਮੌਜੂਦਾ ਸਰਕਾਰ ਨੂੰ ਭੰਡੀ ਜਾਂਦੀਆਂ ਨੇ, ਮੌਜੂਦਾ ਸਰਕਾਰ ਪਿਛਲਿਆਂ ਨੂੰ ਭੰਡੀ ਜਾਂਦੀ ਆ, ਪਰ ਜੇਲ੍ਹਾਂ ਦੀ ਸਥਿਤੀ ਨਹੀਂ ਸੁਧਰੀ। ਸੋ ਜਿਨ੍ਹਾਂ ਤੋਂ ਜੇਲ੍ਹਾਂ ਨਹੀਂ ਕੰਟਰੋਲ, ਉਹ ਬਾਹਰ ਕੀ ਕੰਟਰੋਲ ਕਰਦੇ ਹੋਣਗੇ? ਇੱਥੋਂ ਦਾ ਲਾ ਲਓ ਪ੍ਰਵੀਨ ਜੀ। ਬਿਲਕੁਲ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਆ, ਗੱਲ ਕਰੀਏ ਪਾਕਿਸਤਾਨ ਦੀ। ਪਾਕਿਸਤਾਨ ਦੇ ਵਿੱਚ ਕਹਿੰਦੇ ਹੁਣ ਮੂੰਗਫਲੀ ਗਰੀਬਾਂ ਦੇ ਬਦਾਮ ਨਹੀਂ ਰਹੀ ਜੀ। ਪ੍ਰਵੀਨ ਜੀ, ਪਾਕਿਸਤਾਨ ਦੇ ਵਿੱਚ ਆਟੇ ਨੂੰ ਲੈ ਕੇ, ਖਾਣ ਪੀਣ ਨੂੰ ਲੈ ਕੇ ਕਿੰਨੀ ਵਾਰ ਚਰਚਾਵਾਂ ਹੋਈਆਂ। ਹਾਂਜੀ। ਮਤਲਬ ਜੇ ਆਪਾਂ
ਪੰਜਾਬ ਤੇ ਲਾਹੌਰ ਦੀ ਗੱਲ ਕਰੀਏ ਤਾਂ ਇੱਕੋ ਤਰ੍ਹਾਂ ਦਾ ਖਾਣਾ ਪੀਣਾ, ਇੱਕੋ ਤਰ੍ਹਾਂ ਦੀ ਬੋਲੀ, ਇੱਕੋ ਤਰ੍ਹਾਂ ਦਾ ਰਹਿਣ ਸਹਿਣ। ਤੇ ਉਸ ਦੇ ਵਿੱਚੋਂ ਕਹਿੰਦੇ ਕਿ ਕਹਾਵਤ ਆਪਣੇ ਆਮ ਸੀ ਕਿ ਮੂੰਗਫਲੀ ਤਾਂ ਭਾਈ ਗਰੀਬਾਂ ਦਾ ਬਦਾਮ ਹੁੰਦੀ ਆ। ਸੋ ਪਰ ਹੁਣ ਜੇਕਰ ਆਪਾਂ ਪੰਜਾਬ ਜਾਂ ਭਾਰਤ ਦੇ ਹਵਾਲੇ ਨਾਲ ਵੀ ਦੇਖੀਏ ਤਾਂ ਵੀ ਮੂੰਗਫਲੀ ਖਾਸੀ ਮਹਿੰਗੀ ਹੈ। ਅੱਛਾ ਜੀ। ਪਰ ਪਾਕਿਸਤਾਨ ਦੇ ਵਿੱਚ ਤਾਂ ਮਤਲਬ ਰਿਕਾਰਡ ਹੀ ਤੋੜਤਾ ਪ੍ਰਵੀਨ ਜੀ। 1200 ਰੁਪਏ ਕਿਲੋ ਮੂੰਗਫਲੀ ਮਿਲ ਰਹੀ ਆ। 900 ਰੁਪਏ ਕਿਲੋ ਰਿਓੜੀਆਂ ਮਿਲਦੀਆਂ ਉੱਥੇ। 900 ਤੋਂ ਵੱਧ ਰੁਪਏ ਕਿਲੋ ਛੋਲੇ ਮਿਲਦੇ ਆ ਭੁੰਨੇ ਹੋਏ। ਠੀਕ ਹੈ। ਜੇ ਤੁਸੀਂ ਥੋੜਾ ਜਿਹਾ ਸੋਚੋ ਕਿ ਚੱਲ ਆ ਚਲਗੋਜੇ ਵਗੈਰਾ ਖਾ ਲਈਏ, 12,000 ਰੁਪਏ ਕਿਲੋ ਤੱਕ ਨੇ। ਤੇ ਇੱਥੋਂ ਦਾ ਲਾ ਲਓ ਕਿ ਜਿੱਥੇ ਮੂੰਗਫਲੀ 1200 ਰੁਪਏ ਕਿਲੋ ਹੋਵੇ, ਜਿੱਥੇ ਛੋਲੇ ਵੀ 900 ਰੁਪਏ ਕਿਲੋ ਤੱਕ ਚਲੇ ਜਾਣ, ਜਿੱਥੇ ਰਿਓੜੀਆਂ ਵੀ 900 ਰੁਪਏ ਕਿਲੋ ਨੂੰ ਪਾਰ ਹੋ ਜਾਣ, ਫਿਰ ਉੱਥੇ ਉਹ ਗਰੀਬਾਂ ਦੇ ਬਦਾਮ ਤੋਂ ਵੀ ਉੱਪਰ ਚਲੀਆਂ ਤਾਂ ਗਰੀਬਾਂ ਦੇ ਬਦਾਮ ਵੀ ਨਹੀਂ ਰਹੀਆਂ ਹੁਣ। ਬਿਲਕੁਲ ਸਹੀ ਹੈ। ਹਲੋ ਕਹਿੰਦੇ ਜੀ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਇਹ ਆਮ ਕਹਾਵਤ ਆ, ਤੇ ਕਹਿੰਦੇ ਕਿ ਉੱਥੋਂ ਦੇ ਨਾਗਰਿਕਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪਾਕਿਸਤਾਨ ਦੇ ਵਿੱਚ ਅੱਜ ਦੀ ਤਰੀਕ 'ਚ ਜਿਹੜੀ ਖੁੱਲੀ ਮੰਡੀ ਹੁੰਦੀ ਹੈ, ਜਿੱਥੇ ਬੋਲੀ ਲਾ ਕੇ ਜਿੱਥੇ ਮਾਲ ਵਿਕਦਾ, ਇਸ ਸਾਲ ਖੁੱਲੀ ਮੰਡੀ 'ਚ ਮੂੰਗਫਲੀ 1000 ਰੁਪਏ ਤੋਂ ਲੈ ਕੇ 1200 ਰੁਪਏ ਕਿਲੋ ਤੱਕ ਵਿਕ ਰਹੀ ਆ। ਠੀਕ ਹੈ ਜੀ। ਕਾਲੇ ਛੋਲੇ 750 ਰੁਪਏ ਕਿਲੋ ਤੋਂ ਲੈ ਕੇ 900 ਰੁਪਏ ਪ੍ਰਤੀ ਕਿਲੋ ਤੱਕ ਮਿਲ ਰਹੇ ਨੇ। ਸਧਾਰਨ ਸਖਤ ਅਖਰੋਟ ਜਿਹੜੇ ਆਪਾਂ ਇੱਟਾਂ ਰੋੜੇ ਥੋੜੀਆਂ ਨਾਲ ਤੋੜਦੇ ਆ, ਉਹ ਅਖਰੋਟ ਵੀ ਕਹਿੰਦੇ 1000 ਰੁਪਏ ਪ੍ਰਤੀ ਕਿਲੋ ਤੱਕ ਵਿਕਦੇ ਨੇ। ਤੇ ਜਿਹਨਾਂ ਨੂੰ ਆਪਾਂ ਕਾਗਜ਼ੀ ਕਹਿੰਦੇ ਆ ਕਿ ਹੱਥ ਨਾਲ ਪੁੱਟ ਜਾਂਦੇ ਨੇ ਜਾਂ ਆਪਾਂ ਦਰਵਾਜ਼ੇ 'ਚ ਪਤਾ ਕੇ ਭੰਨ ਲੈਂਦੇ ਸੀ, ਉਹੀ ਜੇ ਕਾਗਜ਼ੀ ਅਖਰੋਟ ਕਹਿੰਦੇ 1500 ਰੁਪਏ ਕਿਲੋ ਤੱਕ ਵਿਕਦੇ ਆ, ਹੈਨਾ। ਫਿਰ ਚਲਗੋਜੇ ਉੱਥੇ 8000 ਰੁਪਏ ਤੋਂ ਲੈ ਕੇ 12000 ਰੁਪਏ ਕਿਲੋ ਤੱਕ ਵਿਕ ਰਹੇ ਆ। ਹੈ ਇਸੇ ਤਰ੍ਹਾਂ ਕਹਿੰਦੇ ਜੀ ਚਲਗੋਜਿਆਂ ਦੀ ਜੇ ਗਿਰੀ ਲੈਣੀ ਹੋਵੇ ਕਿ ਹਾਂ ਭਾਈ ਛਿਲਕੇ ਤੋਂ ਬਿਨਾਂ ਵਾਲੇ ਲੈ ਲਓ, ਤਾਂ ਕਹਿੰਦੇ 17000 ਰੁਪਏ ਕਿਲੋ ਤੱਕ ਵਿਕ ਰਹੇ ਨੇ। ਇਹ ਮੈਂ ਪਾਕਿਸਤਾਨ ਦੀ ਗੱਲ ਕਰ ਰਿਹਾ, ਇੱਥੋਂ ਦਾ ਲਾ ਲਓ। ਇਸੇ ਤਰ੍ਹਾਂ ਕਹਿੰਦੇ ਦੇਸੀ ਮੇਵਾ 1400 ਰੁਪਏ ਕਿਲੋ, ਅਫਗਾਨ ਮੇਵਾ 1700 ਰੁਪਏ ਕਿਲੋ, ਈਰਾਨੀ ਬਦਾਮ 4000 ਰੁਪਏ ਕਿਲੋ, ਤੇ ਅਫਗਾਨੀ ਬਦਾਮ 3400 ਰੁਪਏ ਕਿਲੋ। ਸੁੱਖੀ ਜਿਹੜੀ ਖਰਮਾਣੀ ਹੁੰਦੀ ਆ ਉਹ 2400 ਰੁਪਏ ਕਿਲੋ ਵਿਕ ਰਹੀ ਆ। ਅੰਜੀਰ ਕਹਿੰਦੇ 3200 ਰੁਪਏ ਕਿਲੋ ਵਿਕ ਰਹੀ ਆ। ਚਿੱਟੇ ਅੰਜੀਰ 3800 ਰੁਪਏ ਕਿਲੋ। ਸਾਦੇ ਕਾਜੂ ਵੀ 3000 3200 ਰੁਪਏ ਕਿਲੋ ਵਿਕ ਰਹੇ ਨੇ। ਭੁੰਨੇ ਹੋਏ ਕਾਜੂ 3600 ਤੋਂ ਲੈ ਕੇ 4000 ਰੁਪਏ ਕਿਲੋ ਤੱਕ ਵਿਕ ਰਹੇ ਨੇ। ਮਖਾਣੇ 800 ਰੁਪਏ ਕਿਲੋ, ਮਨੱਕਾ 900 ਰੁਪਏ ਕਿਲੋ, ਆਲੂ ਬੁਖਾਰਾ 1100 ਰੁਪਏ ਕਿਲੋ, ਤੇ ਰਿਓੜੀਆਂ ਵੀ 900 ਰੁਪਏ ਕਿਲੋ ਤੱਕ ਵਿਕ ਰਹੀਆਂ ਨੇ। ਇਹ ਮੰਡੀ ਦਾ ਰੇਟ ਹੈ, ਤੇ ਬਾਜ਼ਾਰ 'ਚ ਆ ਕੇ ਉਹਦਾ ਰੇਟ ਹੋਰ ਕੀ ਹੁੰਦਾ ਹੋਣਾ, ਇੱਥੋਂ ਦਾ ਲਾ ਲਓ। ਸੋ ਇਸ ਲਈ ਪਾਕਿਸਤਾਨ 'ਚ ਖਾਣ ਪੀਣ ਦੀ ਸਥਿਤੀ ਦੀ ਤਸਵੀਰ ਇਹ ਸਰਦੀਆਂ ਦੇ ਵਿੱਚ ਗਰੀਬਾਂ ਦੇ ਬਦਾਮਾਂ ਦੇ ਹਵਾਲੇ ਨਾਲ ਸਾਹਮਣੇ ਆ ਕਿ 1200 ਰੁਪਏ ਕਿਲੋ ਮੂੰਗਫਲੀ ਵਿਕਦੀ ਹੈ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ। ਕਹਿੰਦੇ 500 ਵਿਦਿਆਰਥਣਾਂ ਨੇ ਇੱਕ ਗੁਪਤ ਚਿੱਠੀ ਲਿਖੀ ਹੈ, ਆਪਦੇ ਪ੍ਰੋਫੈਸਰ ਤੇ ਦੋਸ਼ ਲਾਏ ਨੇ ਜੀ। ਉਹ ਕਹਿ ਰਹੀਆਂ ਨੇ ਕਿ ਪ੍ਰੋਫੈਸਰ ਸਾਡੇ ਨਾਲ ਛੇੜਛਾੜ ਕਰਦਾ। ਪ੍ਰਵੀਨ ਜੀ, 500 ਵਿਦਿਆਰਥਣਾਂ ਦੀ ਗੁਪਤ ਚਿੱਠੀ ਹਰਿਆਣੇ ਦੇ ਇੱਕ ਯੂਨੀਵਰਸਿਟੀ ਦੇ ਹਵਾਲੇ ਨਾਲ ਵਿਦਿਆਰਥਣਾਂ ਦੀ ਇਹ ਗੁਪਤ ਚਿੱਠੀ ਜੀ ਮੈਨੂੰ ਕਈ ਸਾਲ ਪਹਿਲਾਂ ਲਿਖੀ ਇੱਕ ਗੁਪਤ ਚਿੱਠੀ ਦੀ ਯਾਦ ਦਿਵਾਉਂਦੀ ਆ। ਬਿਲਕੁਲ ਸਹੀ ਹੈ, ਬਿਲਕੁਲ। ਸਾਧਵੀਆਂ, ਪ੍ਰੇਮਣਾ, ਬੱਚੀਆਂ ਜਿਹੜੀਆਂ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਪਿਤਾ ਜੀ ਕਹਿ ਕੇ ਸੰਬੋਧਨ ਕਰਦੀਆਂ ਸੀ, ਉਹਨਾਂ ਦੀ ਗੁਪਤ ਚਿੱਠੀ ਚੰਗੇ ਚੰਗੇ ਅਦਾਰੇ ਛਾਪਣ ਤੋਂ ਭੱਜ ਗਏ ਸੀ। ਇੱਕ ਸਧਾਰਨ ਲੋਕਲ ਅਖਬਾਰ ਦੀ ਉਹ ਖਬਰ ਨੇ ਜੀ, ਪਿੱਛੇ ਉਸ ਅਖਬਾਰ ਦੇ ਪੱਤਰਕਾਰ ਨੂੰ, ਮਾਲਕ ਨੂੰ, ਛਤਰਪਤੀ ਨੂੰ ਜਾਨ ਤੱਕ ਗਵਾਉਣੀ ਪਈ। ਤੇ ਉਸ ਤੋਂ ਬਾਅਦ ਦੇਸ਼ ਸੇਵਕ ਨੇ ਇਹ ਚਿੱਠੀ ਸਾਹਮਣੇ ਲਿਆਂਦੀ, ਤੇ ਪੰਜਾਬ 'ਚ ਉਸਨੇ ਦੇਸ਼ ਸੇਵਕ ਫੋਟੋ ਸਟੇਟ ਅਖਬਾਰਾਂ ਕਾਪੀਆਂ ਦੇ ਰੂਪ 'ਚ ਫੋਟੋ ਸਟੇਟ ਕਰ ਕਰਕੇ ਵਿਕੀ। ਤੇ ਆਖਰ ਲੰਮੀ ਜੱਦੋ-ਜਹਿਦ ਤੋਂ ਬਾਅਦ ਕਾਨੂੰਨੀ ਤੌਰ ਤੇ ਸਜ਼ਾ ਤਾਂ ਮਿਲੀ ਅਦਾਲਤ ਦੇ ਵਿੱਚੋਂ ਜਿਹੜਾ ਸਿਰਸਾ ਮੁਖੀ ਨੂੰ ਜੀ, ਪਰ ਉਹ ਬਲਾਤਕਾਰ ਔਰ ਕਤਲ ਦੇ ਮਾਮਲੇ ਦਾ ਦੋਸ਼ੀ ਨਿਤ ਦਿਨ ਪੈਰੋਲ ਤੇ ਬਾਹਰ ਹੁੰਦਾ। ਤੇ ਹੁਣ ਜਦੋਂ ਹਰਿਆਣੇ ਦੇ ਸਿਰਸਾ ਖੇਤਰ ਦੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੀਆਂ ਇੱਕ ਵਿਭਾਗ ਦੀਆਂ 500 ਵਿਦਿਆਰਥਣਾਂ ਦੇ ਹਵਾਲੇ ਨਾਲ ਇੱਕ ਗੁਪਤ ਚਿੱਠੀ ਸਾਹਮਣੇ ਆਈ, ਤਦ ਮੈਨੂੰ ਉਹ ਗੁਪਤ ਚਿੱਠੀ ਫਿਰ ਚੇਤੇ ਆਈ ਕਿ ਹਰਿਆਣਾ ਦੀ ਬੱਚੀਆਂ ਨਾਲ ਐਂ ਧੋਖਾ ਹੁੰਦਾ ਆ ਰਿਹਾ। ਹਲੇ ਲੰਘੇ ਮਹੀਨੇ ਦੀ ਉਹ ਗੱਲ ਹੈ ਪ੍ਰਵੀਨ ਜੀ, ਜੀਂਦ ਦੇ ਇੱਕ ਸਕੂਲ ਦੀਆਂ ਵਿਦਿਆਰਥਣਾਂ ਦਾ ਮਾਮਲਾ ਸਾਹਮਣੇ ਆਇਆ ਸੀ। ਹਾਂਜੀ, ਆਇਆ ਸੀ। ਬੱਚੀਆਂ ਆਪਣੀਆਂ ਨਾਮ ਲਿਖਣੋਂ ਡਰਦੀਆਂ ਸੀ, ਆਪਣਾ ਮੋਬਾਈਲ ਨੰਬਰ ਦੇਣੋਂ ਡਰਦੀਆਂ ਸੀ, ਪਰ ਉਹ ਬੱਚਿਆਂ ਦੀ ਹਿੰਮਤ ਦੇਖੋ,
8ਵੀਂ 9ਵੀਂ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਸਾਹਮਣੇ ਆ ਕੇ ਦੱਸਿਆ ਕਿ ਪ੍ਰਿੰਸੀਪਲ ਆ ਕਾਰੇ ਕਰਦਾ ਹੈ, ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਾਨੂੰ ਧੱਕੇ ਨਾਲ ਗੋਦੀ 'ਚ ਬਿਠਾ ਜੇ ਕਰ ਵੋ ਕਰ। ਇਹ ਹਰਕਤ ਹੈ ਉਹਨਾਂ ਦੀ ਜਿਨ੍ਹਾਂ ਨੂੰ ਅਸੀਂ ਗੁਰੂ ਦਾ ਦਰਜਾ ਦਿੱਤਾ ਹੈ। ਬਿਲਕੁਲ ਇਸ ਸਹੀ। ਲਈ ਇੱਕ ਦੋ ਅਜਿਹੀਆਂ ਕਾਲੀਆਂ ਭੇਡਾਂ ਕਰਕੇ, ਇੱਕ ਲਿਬੜੀ ਮੈਸ ਕਰਕੇ ਸਾਰਿਆਂ ਤੇ ਸਵਾਲ ਖੜੇ ਹੋਣ ਲੱਗ ਜਾਂਦੇ ਨੇ। ਤੇ ਉਹ ਪ੍ਰਿੰਸੀਪਲ ਆਖਰ ਫੜਿਆ ਗਿਆ ਜੀ। ਪਰ ਉਹ ਜੀਂਦ ਵਾਲਾ ਮਾਮਲਾ ਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਆ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦਾ ਮਾਮਲਾ ਸਾਹਮਣੇ ਆਇਆ। ਇੱਥੇ ਦੀਆਂ ਵਿਦਿਆਰਥਣਾਂ ਕਹਿੰਦੀਆਂ ਸੀ ਇੱਕੋ ਵਿਭਾਗ ਦੀਆਂ 500 ਵਿਦਿਆਰਥਣਾਂ, ਠੀਕ ਹੈ ਜੀ। ਸਾਡਾ ਇੱਕ ਪ੍ਰੋਫੈਸਰ ਜਿਹੜਾ ਡੀਨ ਦੇ ਰੂਪ ਚ ਡਿਊਟੀ ਨਿਭਾ ਰਿਹਾ, ਯੂਨੀਵਰਸਿਟੀ ਦੇ ਚਾਂਸਲਰ ਦਾ ਪਸੰਦੀਦਾ ਹੈ, ਠੀਕ ਹੈ, ਚਾਂਸਲਰ ਨੂੰ ਉਹਦੇ ਪਰ ਭਰੋਸਾ ਹੈ। ਅਸੀਂ ਆਪਣੇ ਵਿਭਾਗ ਨੂੰ, ਆਪਣੀ ਯੂਨੀਵਰਸਿਟੀ ਦੀ ਅਥਾਰਟੀ ਨੂੰ, ਅਸੀਂ ਆਪਣੇ ਚਾਂਸਲਰ ਨੂੰ ਸ਼ਿਕਾਇਤਾਂ ਕਰ ਕਰਕੇ ਥੱਕ ਗਏ ਹਾਂ ਕਿ ਇਹ ਜ਼ਬਰਦਸਤੀ ਸਾਨੂੰ ਨੰਬਰ ਵਧਾਉਣ ਦੇ ਨਾਂ ਤੇ, ਸਾਨੂੰ ਪ੍ਰੈਕਟੀਕਲ ਦੇ ਵਿੱਚ ਚੰਗੇ ਨੰਬਰ ਦੇਣ ਦੇ ਨਾਂ ਤੇ, ਸਾਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਨਾਂ ਤੇ ਸਾਨੂੰ ਆਪਣੇ ਦਫ਼ਤਰ 'ਚ ਬੁਲਾਉਂਦਾ ਹੈ, ਦਫ਼ਤਰ 'ਚੋਂ ਖਿੱਚ ਕੇ ਸਾਨੂੰ ਆਪਣੇ ਦਫ਼ਤਰ ਦੇ ਅੰਦਰ ਆਪਣੇ ਬਾਥਰੂਮ ਤੱਕ ਲੈ ਕੇ ਜਾਂਦਾ ਤੇ ਸਾਡੇ ਨਾਲ ਗਲਤ ਛੇੜਛਾੜ ਕਰਦਾ। ਤੇ ਪਰ ਕਹਿੰਦੇ ਸਾਡੀ ਗੱਲ ਕੋਈ ਸੁਣਨ ਲਈ ਤਿਆਰ ਨਹੀਂ। ਤੇ ਕਹਿੰਦੇ ਜੇ ਭਰੋਸਾ ਨਹੀਂ ਤਾਂ ਸੀਸੀਟੀਵੀ ਫੁਟੇਜ ਕੱਢ ਕੇ ਦੇਖ ਲਿਓ, ਡਿਲੀਟ ਕਰਾਈਆਂ ਹੋਈਆਂ ਨੇ ਉਹਦੇ ਵਿੱਚੋਂ। ਉਹ ਅੱਛਾ, ਕਿ ਉਹ ਪੀਰੀਅਡ ਹੀ ਡਿਲੀਟ ਕਰਾਇਆ ਹੋਇਆ। ਕਹਿੰਦੇ ਸਾਨੂੰ ਧਮਕੀਆਂ ਦਿੰਦਾ ਕਿ ਮੇਰੀ ਰਾਜਨੀਤਿਕ ਇੰਨੀ ਪਹੁੰਚ ਹੈ, ਮੈਂ ਤੁਹਾਡੇ ਘਰਦਿਆਂ ਤੱਕ ਨੂੰ ਕਿਸੇ ਨੂੰ ਬਖਸ਼ੂੰਗਾ ਨਹੀਂ। ਅੱਛਾ। ਤੇ ਉਹਨਾਂ ਨੇ ਪੁਆਇੰਟ ਦਰ ਪੁਆਇੰਟ ਇਹ ਹਵਾਲੇ ਨਾਲ ਸਾਰੀ ਗੱਲ ਲਿਖੀ ਤੇ ਹੁਣ ਇਹ ਰਾਜਪਾਲ ਨੂੰ ਵੀ, ਮੰਤਰੀ ਨੂੰ ਵੀ, ਪ੍ਰਧਾਨ ਮੰਤਰੀ ਨੂੰ ਵੀ ਉਹਨਾਂ ਦੇ ਹਵਾਲੇ ਨਾਲ ਚਿੱਠੀ। ਤੇ ਹੁਣ ਕਹਿ ਰਹੇ ਨੇ ਜੀ ਜਾਂਚ ਕਰਾਂਗੇ, ਅਧਿਕਾਰੀ ਵੀ ਕਹਿ ਰਹੇ ਨੇ BC ਸਾਹਿਬ ਦਾ ਇੰਤਜ਼ਾਰ ਹੈ ਜੀ, ਉਹ ਆ ਜਾਣ ਜੀ। ਸੋ ਇਹ ਸਾਰਾ ਵਰਤਾਰਾ ਇੱਕ ਨਵਾਂ ਚਿੰਤਾ ਪੈਦਾ ਕਰਦਾ ਹੈ ਕਿ ਮਾਪੇ ਬੱਚਿਆਂ ਨੂੰ ਪੜ੍ਹਨ ਲਈ ਭੇਜਣ ਤਾਂ ਫਿਰ ਕਿੱਥੇ ਭੇਜਣ, ਕਿਹਦੇ ਭਰੋਸੇ ਭੇਜਣ। ਸੋ ਇਹ ਬੜੀ ਫਿਕਰਮੰਦੀ ਵਾਲੀ ਹੈ। ਹੁਣ ਇੱਕ ਕੁੜੀ ਝੂਠ ਬੋਲ ਦੂ, ਦੋ ਕੁੜੀਆਂ ਝੂਠ ਬੋਲ ਦੇਣਗੀਆਂ, 500 ਬੱਚੀਆਂ ਨੇ ਇਕੱਠੀਆਂ ਨੇ ਲਿਖਿਆ। ਜੀ ਜੀ, 500 ਬੱਚੀਆਂ ਦੇ ਹਵਾਲੇ ਨਾਲ ਇਹ ਸ਼ਿਕਾਇਤ। ਕਾਇਦਾ ਮੀਡੀਆ ਨੇ ਉਸ ਪ੍ਰੋਫੈਸਰ ਦਾ ਪੱਖ ਲੈਣ ਤੱਕ ਦੀ ਪਹੁੰਚ ਕੀਤੀ। ਇਹਦਾ ਮਤਲਬ ਪਤਾ ਹੈ ਮਾਮਲਾ ਹੁਣ ਨਹੀਂ ਹੈ ਕੁਝ ਜੀ। ਭੱਜ ਰਿਹਾ, ਕਹਿੰਦਾ ਨਹੀਂ ਜੀ, ਨਹੀਂ ਜੀ, ਇਹ ਮੇਰੇ ਤੇ ਝੂਠੇ ਦੋਸ਼ ਲਾਉਂਦੀਆਂ ਨੇ ਜੀ, ਇਹੋ ਜਿਹਾ ਕੋਈ ਮਾਮਲਾ ਨਹੀਂ ਜੀ, ਮੈਂ ਆਪਣੀ ਸਾਰੀ ਗੱਲ ਜੀ BC ਸਾਹਿਬ ਨੂੰ ਰੱਖੂੰਗਾ, ਹੈ ਨਾ। ਹੁਣ ਮਤਲਬ ਜੇ BC ਕੋਲ ਪਹਿਲਾਂ ਸੀ, ਉਹਨੇ ਪਹਿਲਾਂ ਇਨਕੁਆਇਰੀ ਕਿਉਂ ਨਹੀਂ ਕਰਾਈ ਬਈ? ਜੇ ਕਾਲਜ ਦੀ ਅਥਾਰਟੀ ਨੂੰ, ਯੂਨੀਵਰਸਿਟੀ ਦੀ ਅਥਾਰਟੀ ਨੂੰ ਜਾਣਕਾਰੀ ਸੀ, ਉਸਨੇ ਇਸ ਗੱਲ ਤੇ ਪਹਿਲਾਂ ਕੋਈ ਇਨਕੁਆਇਰੀ ਕਿਉਂ ਨਹੀਂ ਕੀਤੀ? ਮਜਬੂਰਨ ਬੱਚੀਆਂ ਨੂੰ ਚਿੱਠੀ ਲਿਖ ਕੇ। ਔਰ ਜਦੋਂ ਕਿ ਇਹ ਆਪਾਂ ਜਾਣਦੇ ਹਾਂ ਕਿ ਸਿਰਫ ਇਸ ਚੱਕਰ 'ਚ ਬੱਚੀਆਂ ਇਹੋ ਜਿਹੀ ਸਥਿਤੀ ਚੁੱਪ ਰਹਿ ਜਾਂਦੀਆਂ ਨੇ ਕਿ ਲੋਕ ਸਾਡੇ ਬਾਰੇ ਕੀ ਕਹਿਣਗੇ, ਮਾਪਿਆਂ ਨੂੰ ਕੀ ਸੁਣਨਾ ਪਊਗਾ। ਇਸੇ ਚੀਜ਼ ਦਾ ਅਜਿਹੇ ਘਟੀਆ ਲੋਕ ਫਾਇਦਾ ਚੁੱਕਦੇ ਨੇ। ਇਸ ਲਈ ਇਹ ਬਹੁਤ ਪੀੜਦਾਇਕ ਵਰਤਾਰਾ ਇੱਕ ਸਾਹਮਣੇ ਆਇਆ। ਸੋ ਉਮੀਦ ਕਰਦੇ ਆ ਕਿ ਇਹਦੇ ਉੱਤੇ ਸਮਾਂ ਰਹਿੰਦੇ ਇਹਨਾਂ ਬੱਚਿਆਂ ਨੂੰ ਇਨਸਾਫ ਮਿਲੇ ਜੀ। ਸੋ ਇਸ ਲਈ ਇਹੋ ਜਿਹੀਆਂ ਗੁਪਤ ਚਿੱਠੀਆਂ ਮੁੜ ਸਾਹਮਣੇ ਨਾ ਆਉਣ। ਉਹ ਡੇਰਾ ਸਿਰਸਾ ਤੋਂ ਲੈ ਕੇ ਸਿਰਸਾ ਦੀ ਯੂਨੀਵਰਸਿਟੀ ਚੌਧਰੀ ਦੇਵੀ ਲਾਲ ਤੱਕ ਉਹ ਵਰਤਾਰਾ ਇੰਨੇ ਸਾਲਾਂ ਬਾਅਦ ਵੀ ਨਹੀਂ ਬਦਲਿਆ। ਇਹ ਪੀੜਦਾਇਕ ਹੈ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।